पंजाबी रेडियो USA सुन रहे सारे ही मानयोग ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ ਸ਼੍ਰੀ ਮੁਕਤਸਰ ਸਾਹਿਬ ਤੋਂ। ਪ੍ਰਵੀਨ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਔਰ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਤੇ ਸੁਣਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਅਤੇ ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਰ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀਗਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾਨੈਲਾ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨੰਬਰ ਹੋਤਾ 209 277 0113 209 277 0113 ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨੋਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਜਿਹੜਾ ਆ ਉਹ ਆਰਡਰ ਕਰ ਸਕਦੇ ਹੋ। ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਪ੍ਰਵੀਨ ਜੀ ਸ਼ੁਰੂ ਕਰਦੇ ਹਾਂ। ਹੁਣੇ ਜਿਹੜੀ ਇੱਕ ਖਬਰ ਆ ਰਹੀ ਆ, ਈਸਾਈ ਬਣਦੇ ਹੀ ਪਾਵਨ ਗੁਟਕੇ ਨੂੰ ਕਹਿੰਦੇ ਇੱਕ ਬੰਦੇ ਨੇ ਕਬਾੜੀਏ ਨੂੰ ਵੇਚ ਦਿੱਤਾ। ਹਾਂਜੀ, ਚੌਂਕੀ ਮਾਨ ਦੇ ਨੇੜੇ ਇੱਕ ਪਿੰਡ ਪੈਂਦਾ ਵਿਰਕ, ਤੇ ਉੱਥੋਂ ਦੀ ਇਹ ਖਬਰ ਹੈ। ਇੱਕ ਬੰਦੇ ਨੇ ਈਸਾਈ ਧਰਮ ਅਪਣਾ ਲਿਆ ਸੀ ਤੇ ਉਸ ਤੋਂ ਬਾਅਦ ਪਾਵਨ ਗੁਟਕਾ ਸਾਹਿਬ ਆ ਜਿਹੜੇ ਉਹ ਕਬਾੜੀਏ ਨੂੰ ਵੇਚ ਦਿੱਤੇ ਸੀਗੇ। ਤੇ ਇਹ ਜਦੋਂ ਘਟਨਾ ਵਾਪਰੀ ਤਾਂ ਉੱਥੇ ਛਬੀਲ ਲੱਗੀ ਹੋਈ ਸੀਗੀ ਤੇ ਛਬੀਲ ਵਾਲਿਆਂ ਨੇ ਜਿਹੜੀ ਸੰਗਤ ਸੇਵਾ ਕਰ ਰਹੀ ਸੀਗੀ ਤਾਂ ਉਹਨਾਂ ਨੇ ਇਹ ਜਿਹੜੀ ਸਾਰੀ ਘਟਨਾਕ੍ਰਮ ਸੀਗਾ ਉਹ ਦੇਖ ਲਿਆ। ਜਦੋਂ ਉਹ ਕਬਾੜੀਆ ਖਰੀਦ ਰਿਹਾ ਸੀ ਪਾਵਨ ਗੁਟਕਾ ਸਾਹਿਬ, ਤਾਂ ਫਿਰ ਮਸਲੇ ਦਾ ਜਿਹੜਾ ਖੁਲਾਸਾ ਹੋਇਆ। ਪਤਾ ਲੱਗਾ ਕਿ ਇਹ ਬੰਦੇ ਦਾ ਨਾਮ ਪਰਮਜੀਤ ਸਿੰਘ ਹੈ ਤੇ ਕੁਛ ਸਮਾਂ ਪਹਿਲਾਂ ਇਹਨੇ ਸਿੱਖ ਧਰਮ ਛੱਡਤਾ ਸੀ ਤੇ ਈਸਾਈ ਧਰਮ ਅਪਣਾ ਲਿਆ ਸੀਗਾ। ਜਦੋਂ ਇਹਨੇ ਪਿੰਡ 'ਚ ਕਬਾੜੀਏ ਦੀ ਰੱਦੀ ਦਾ ਹੋਕਾ ਸੁਣਿਆ ਤੇ ਰੇਹੜੀ ਵਾਲੇ ਨੂੰ ਰੋਕ ਲਿਆ ਤੇ ਕਬਾੜ ਖਰੀਦ ਕੇ ਉਹਨੇ ਦੋਵਾਂ ਕਬਾੜੀਆਂ ਨੂੰ ਮਤਲਬ ਜਿਹੜੀਆਂ ਉਹਦੇ ਘਰ ਦੇ ਵਿੱਚ ਰੱਦੀ ਪਈ ਸੀ ਜਾਂ ਹੋਰ ਸਮਾਨ ਸੀਗਾ ਉਹ ਵੇਚਿਆ। ਔਰ ਇਸੇ ਦੌਰਾਨ ਉਹਨੇ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ, ਇੱਕ 37 ਤੇ 15 ਹੋਰ ਸਿੱਖ ਪੁਸਤਕਾਂ ਜਿਹੜੀਆਂ ਨੇ ਉਹ ਕਬਾੜੀਏ ਨੂੰ ਵੇਚ ਦਿੱਤੀਆਂ। ਤੇ ਜਦੋਂ ਕਬਾੜੀਏ ਪੈਸੇ ਲੈ ਕੇ ਤੁਰ ਪਏ ਸੀਗੇ ਉੱਥੋਂ, ਪਰ ਜਿਹੜੀ ਸੰਗਤ ਸੀਗੀ ਉਹਨਾਂ ਨੇ ਰੇਹੜੀ ਦੇ ਵਿੱਚ ਜਦੋਂ ਗੁਟਕਾ ਸਾਹਿਬ ਵੇਖੇ ਇਹ, ਤਾਂ ਉਹਨਾਂ ਨੇ ਫਿਰ ਕਬਾੜੀਏ ਨੂੰ ਵੀ ਰੋਕ ਲਿਆ ਤੇ ਨਾਲ ਹੀ ਉਹ ਤੋਂ ਪੁੱਛਿਆ ਕਿ ਭਾਈ ਤੂੰ ਕਿਤੋਂ ਇਹ ਲਏ ਆ, ਤਾਂ ਉਹਨੇ ਪਰਮਜੀਤ ਦਾ ਨਾਂ ਲੈਤਾ। ਉਹਨਾਂ ਦੇ ਵਿੱਚ ਕੁਝ ਬੰਦਿਆਂ ਨੇ ਸ਼ਾਇਦ ਦੇਖਿਆ ਵੀ ਹੋਣਾ ਕਿ ਫਲਾਣੇ ਘਰੇ ਇਹ ਬੰਦਾ ਖੜਾ ਸੀਗਾ। ਉਸ ਤੋਂ ਬਾਅਦ ਫਿਰ ਪੁਲਿਸ ਪੁੱਜੀ ਤੇ ਕਬਾੜੀਆ ਦੱਸਿਆ ਗਿਆ ਕਿ ਲੱਭਾ ਸਿੰਘ ਹੈ ਗੁੜੇ ਪਿੰਡ ਦਾ, ਉਹਨੂੰ ਗ੍ਰਿਫਤਾਰ ਕੀਤਾ ਤੇ ਜਿਹੜੇ ਗੁਟਕਾ ਸਾਹਿਬ ਨੇ ਉਹਨਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਪੁਲਿਸ ਨੇ। ਹੋਰ ਜਿਹੜੀਆਂ ਇਤਿਹਾਸ ਪੁਸਤਕਾਂ ਨੇ, ਕਿਤਾਬਾਂ ਸੀਗੀਆਂ, ਹੋਰ ਲਿਟਰੇਚਰ ਨਾਲ ਸੰਬੰਧਿਤ ਸੀਗੀਆਂ, ਤਾਂ ਉਹਨਾਂ ਨੂੰ ਵੀ ਪੁਲਿਸ ਨੇ ਕਬਜ਼ੇ ਦੇ ਵਿੱਚ ਲੈ ਲਿਆ। ਹੁਣ ਦੇਖੋ, ਜੇਕਰ ਉੱਥੇ ਛਬੀਲ ਨਾ ਲੱਗੀ ਹੁੰਦੀ ਤਾਂ ਕਿੱਡੀ ਅਣਖਾਵੀ ਘਟਨਾ ਵਾਪਰ ਚੁੱਕੀ ਸੀ ਇੱਕ ਤਰੀਕੇ ਨਾਲ। ਤਾਂ ਬਚਾਅ ਹੋ ਗਿਆ ਚਲੋ, ਪਰ ਇਖਲਾਕ ਦੀ ਗੱਲ ਮੈਂ ਕਰਨੀ ਚਾਹੁੰਦਾ ਰਾਜੀ ਕਿ ਇੱਕ ਬੰਦੇ ਨੇ ਧਰਮ ਛੱਡਤਾ, ਉਹ ਗੱਲ ਵੱਖਰੀ ਹੈ, ਉਹਦਾ ਨਿੱਜੀ ਮਸਲਾ ਹੈ, ਉਹ ਕਿਹੜੇ ਧਰਮ ਦੇ ਵਿੱਚ ਜਾਂਦਾ। ਵੈਸੇ ਤਾਂ ਧਰਮ ਪਰਿਵਰਤਨ ਨੂੰ ਬਹੁਤ ਗਲਤ ਮੰਨਿਆ ਜਾਂਦਾ ਸਾਡੇ, ਪਰ ਫਿਰ ਵੀ ਅਸੀਂ ਕਿਤੇ ਨਾ ਕਿਤੇ ਜਦੋਂ ਕਾਨੂੰਨ ਦੀ ਗੱਲ, ਸੰਵਿਧਾਨ ਦੀ ਗੱਲ ਕਰਦੇ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਧਰਮ ਨਿੱਜੀ ਮਸਲਾ ਵਾ, ਨਿੱਜੀ ਮਸਲਾ ਹੈ। ਉਹਨੇ ਈਸਾਈ ਧਰਮ ਦੇ ਵਿੱਚ ਚਲਾ ਗਿਆ, ਬਹੁਤ ਉਹਦੀ ਮਰਜ਼ੀ ਤੇ ਡਿਪੈਂਡੈਂਟ ਗੱਲ ਹੈ। ਪਰ ਕੀ ਜੇ ਅਸੀਂ ਕਿਸੇ ਧਰਮ ਨੂੰ ਛੱਡਤਾ ਵਾ ਜਾਂ ਅਸੀਂ ਕਿਸੇ ਧਰਮ ਦੇ ਵਿੱਚ ਚਲੇ ਗਿਆ ਤਾਂ ਕੀ ਅਸੀਂ ਉਹਦੇ ਨਾਲ ਸੰਬੰਧਿਤ ਜਿਹੜੀ ਜਿੰਨੀਆਂ ਵੀ ਬੁੱਕਸ ਨੇ ਜਾਂ ਗੁਟਕਾ ਸਾਹਿਬ ਨੇ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ, ਤਾਂ ਕੀ ਉਸਨੂੰ ਕਬਾੜੀਏ ਨੂੰ ਵੇਚ ਦੇਈਏ? ਇਹ ਸਾਡਾ ਇਖਲਾਕ ਆ। ਮਤਲਬ ਜੇ ਤੁਸੀਂ ਛੱਡਣਾ ਵਾ ਤਾਂ ਘੱਟੋ ਘੱਟ ਇਹ ਕੋਈ ਈਸਾਈ ਧਰਮ ਇਹ ਤਾਂ ਨਹੀਂ ਕਹਿਣਾ ਹੋਣਾ ਕਿ ਯਾਰ ਜਿਹੜਾ ਤੇਰੇ ਕੋਲ ਪੁਰਾਣਾ ਧਰਮ ਆ ਜਾਂ ਉਹਦਾ ਜਿਹੜਾ ਲਿਟਰੇਚਰ ਆ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਤੂੰ ਇਸ ਤਰ੍ਹਾਂ ਉਹਨਾਂ ਦੀ ਬੇਅਦਬੀ ਕਰਦੇ। ਸੋ ਇਹ ਇੱਕ ਨਿੱਜੀ, ਮੈਂ ਕਹਿਣਾ ਕਿ ਬੰਦੇ ਦੀ ਘਟੀਆ ਮਾਨਸਿਕਤਾ ਦੀ ਇੱਕ ਨਿਸ਼ਾਨੀ ਹੈ। ਦੂਜੀ ਗੱਲ ਇਹ ਹੈ ਕਿ ਦੇਖੋ ਇਹਦੇ ਵਿੱਚ ਹੁਣ ਲੋਕ ਕਹਿੰਦੇ ਕਿ ਜੀ ਇਹ ਤਾਂ ਬੰਦੇ ਦੇ ਹੁਣ ਫੈਸਲਾ ਸੀਗਾ, ਉਹਦੇ 'ਚ ਕੀ ਕਰ ਸਕਦੇ ਹਾਂ। ਇਹ 'ਚ ਬੜਾ ਕੁਛ ਹੋ ਸਕਦਾ ਵਾ। ਇੱਥੇ ਵੀ ਅਸੀਂ ਬੇਅਦਬੀ ਰੋਕ ਸਕਦੇ ਹਾਂ। ਜਿਹੜੀ ਸਾਡੀ SGPC ਹੈ ਉਹ ਘੱਟੋ ਘੱਟ ਇੰਨੀ ਜਾਗਰੂਕਤਾ ਤਾਂ ਕਰੇ ਕਿ ਭਾਈ ਦੇਖੋ ਈਸਾਈ ਧਰਮ ਦਾ ਬਹੁਤ ਪ੍ਰਚਾਰ ਹੋ ਰਿਹਾ ਰਾਜੀ ਇਸ ਵੇਲੇ, ਖਾਸ ਕਰਕੇ ਲੁਧਿਆਣਾ, ਗੁਰਦਾਸਪੁਰ ਦੇ ਵਿੱਚ
ਔਰ ਦੁਆਬੇ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਈਸਾਈ ਬਣਦੇ ਜਾ ਰਹੇ ਲੋਕ, ਔਰ ਸਾਡੀਆਂ ਜਿਹੜੀਆਂ SGPC ਵਰਗੀਆਂ ਸੰਸਥਾਵਾਂ ਨੇ ਉਹ ਹਲੇ ਹੋਰ ਮਸਲੇ ਉਹਨਾਂ ਕੋਲੇ ਕਾਫੀ ਉਹ ਸੁਲਝਾ ਲੈਣ, ਫਿਰ ਇੱਧਰ ਆਉਣਗੇ ਉਹ। ਪਰ ਸ਼ਰਮ ਦੀ ਗੱਲ ਹੈ ਕਿ ਐਡੀ ਵੱਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਐਡਾ ਵੱਡਾ ਇਹਨਾਂ ਦਾ ਪ੍ਰਬੰਧ ਹੈ, ਔਰ ਇਹ ਹਾਲੇ ਤੱਕ ਲੋਕਾਂ ਦੇ ਵਿੱਚ, ਜਿਹੜੀ ਆਮ ਲੋਕਾਂ ਦੇ ਵਿੱਚ ਧਾਰਨਾ ਹੈ ਕਿ ਜੀ ਕੀ ਹੋ ਜੂਗਾ, ਇਹਦੇ ਨਾਲ ਕੀ ਫਰਕ ਪੈਂਦਾ, ਉਹਨੂੰ ਬਦਲ ਨਹੀਂ ਸਕੇ। ਇਹ ਬਹੁਤ ਮਾੜੀ ਗੱਲ ਹੈ, ਕਿੱਡੀ ਸਿਰਮੌਰ ਸੰਸਥਾ ਵਾ। ਔਰ ਮੇਰਾ ਤਾਂ ਖਿਆਲ ਹੈ ਕਿ ਕਬਾੜੀਆਂ ਦੀ ਕੋਈ ਐਸੋਸੀਏਸ਼ਨ ਹੋਣੀ ਹੈ ਜਾਂ ਕੋਈ ਹੋਰ ਹੋਣੀ ਹੈ, ਜੇਕਰ ਲੋਕਾਂ ਨੂੰ ਨਹੀਂ ਰੋਕ ਸਕਦੇ ਤਾਂ ਘੱਟੋ ਘੱਟ ਕਬਾੜੀਏ ਨੂੰ ਜਾਂ ਜਿਹੜੇ ਬੰਦੇ ਇਸ ਤਰ੍ਹਾਂ ਦੀ ਫੇਰੀ ਲਾਉਂਦੇ ਆ ਉਹਨਾਂ ਨੂੰ ਮੈਸੇਜ ਛੱਡਿਆ ਜਾਵੇ, ਜਾਂ ਉਹਨਾਂ ਦੀ ਇੱਕ ਮੀਟਿੰਗ ਕਰ ਲਈ ਜਾਵੇ, ਜਾਂ SGPC ਦੇ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਹੈ ਉੱਥੇ ਉਹਨਾਂ ਨੂੰ ਸੱਦ ਲਿਆ ਜਾਵੇ। ਮੰਨ ਲਓ ਸਾਰਿਆਂ ਨੂੰ ਇਕੱਠਾ ਨਹੀਂ ਕੀਤਾ ਜਾ ਸਕਦਾ, ਪਰ ਇੱਕ ਬਲਾਕ ਵਾਈਜ਼ ਤਾਂ ਇਕੱਠੇ ਕੀਤਾ ਜਾ ਸਕਦਾ ਹੈ। ਇੱਕ ਪਿੰਡ ਦੇ ਵਿੱਚ, ਹਰ ਇੱਕ ਪਿੰਡ ਦੇ ਵਿੱਚ ਤਕਰੀਬਨ SGPC ਦਾ ਗੁਰਦੁਆਰਾ ਸਾਹਿਬ ਹੈ, ਉੱਥੇ ਤਾਂ ਅਨਾਊਂਸਮੈਂਟ ਕਰਵਾਈ ਜਾ ਸਕਦੀ ਕਿ ਭਾਈ ਜੇਕਰ ਇਸ ਤਰੀਕੇ ਦਾ ਕੋਈ ਲਿਟਰੇਚਰ ਜਾਂ ਇਸ ਤਰੀਕੇ ਦੇ ਕੋਈ ਗੁਟਕਾ ਸਾਹਿਬ ਕਿਸੇ ਤੋਂ ਫੜਦੇ ਵੇਚਦਾ ਕੋਈ ਫੜਿਆ ਗਿਆ ਤਾਂ ਭਾਈ ਉਹਨੂੰ ਪੰਥਕ ਮਰਿਆਦਾ ਦੇ ਮੁਤਾਬਕ ਸਜ਼ਾ ਦਿੱਤੀ ਜਾਊਗੀ। ਇਹ ਤਾਂ ਹੋਈ ਨਾ ਜਾਗਰੂਕਤਾ। ਪਰ ਕਮਾਲ ਦੀ ਗੱਲ ਹੈ ਕਿ ਇਹਨਾਂ ਕੋਲੇ ਮਸਲੇ ਹੀ ਹੋਰ ਬੜੇ ਨੇ ਜਿਨ੍ਹਾਂ ਦੇ ਵਿੱਚ ਉਲਝੇ ਪਏ ਨੇ। ਪਰ ਤਕਰੀਬਨ ਕਹਿ ਸਕਦਾ ਵਾਂ ਕਿ ਇੱਕ ਬਹੁਤ ਮੰਦਭਾਗੀ ਘਟਨਾ ਜਿਹੜੀ ਆ ਉਹ ਵਾਪਰਨ ਤੋਂ ਟਾਲਾ ਵਰਤਿਆ ਗਿਆ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਬੰਬੀਹਾ ਗਰੁੱਪ ਆ, ਉਹਨਾਂ ਨੇ ਜੇਲ੍ਹ ਦੇ ਵਿੱਚ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ ਉਹਨਾਂ ਦੀਆਂ ਲੱਤਾਂ ਤੋੜੀਆਂ। ਹਾਂਜੀ ਬਿਲਕੁਲ, ਜੇਲ੍ਹ ਦੇ ਵਿੱਚੋਂ ਖਬਰ ਆਈ ਹੈ, ਔਰ ਹੁਣ ਤਾਂ ਸੋਸ਼ਲ ਮੀਡੀਆ ਤੇ ਵੀ ਉਹਨਾਂ ਨੇ ਖਬਰ ਪਾ ਦਿੱਤੀ ਹੈ। ਔਰ ਡੇਰਾ ਪ੍ਰੇਮੀ ਜਿਹੜਾ ਉਹਦੀ ਕੁੱਟਮਾਰ ਕੀਤੀ ਗਈ ਹੈ ਲੁਧਿਆਣਾ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਸੀਗੇ ਜਿਹੜੇ ਗੈਂਗਸਟਰ ਉਹਨਾਂ ਨੇ, ਔਰ ਹੁਣ ਇਹ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ। ਕਈ ਕਹਿੰਦੇ ਕਿ ਇਹਨੂੰ DMC ਭੇਜ ਦਿੱਤਾ ਗਿਆ, ਲੱਤਾਂ ਬਾਹਾਂ ਇਹਦੀਆਂ ਤੋੜ ਦਿੱਤੀਆਂ ਗਈਆਂ। ਅਸਲ ਦੇ ਵਿੱਚ ਕੌਣ ਹੈ ਇਹ ਬੰਦਾ? ਇਹ ਹੈ ਬੜਾ ਚੌਰ ਦਾ ਰਹਿਣ ਵਾਲਾ ਜਗਜੀਤ ਸਿੰਘ, ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਇਹ ਉੱਥੇ ਜੇਲ੍ਹ ਦੇ ਵਿੱਚ ਗਿਆ ਸੀਗਾ, ਤੇ ਉੱਥੇ ਜਗਜੀਤ ਸਿੰਘ ਦੀ ਜਿਹੜੀ ਇਹ ਹਾਲਤ ਕੀਤੀ ਹੈ ਉਹ ਉੱਥੇ ਜੇਲ੍ਹ ਦੇ ਵਿੱਚ ਹੀ ਪਹਿਲਾਂ ਬੰਦ ਸੀਗੇ ਬੰਬੀਹਾ ਗਰੁੱਪ ਦੇ ਬੰਦੇ, ਹਰਸਿਮਰਨ ਸਿੰਘ, ਬੱਬਲੂ, ਅਮਰਿੰਦਰ ਸਿੰਘ, ਵਿੱਕੀ ਗਿੱਲ ਤੇ ਗੋਪੀ, ਤੇ ਇਹਨਾਂ ਤਿੰਨਾਂ ਤੇ ਵੀ ਚੋਰੀ ਡਕੈਤੀ ਤੇ ਕਤਲਾਂ ਦੇ ਮਾਮਲੇ ਦਰਜ ਹੈ। ਤੇ ਜਦੋਂ ਇਹਨਾਂ ਨੂੰ ਬੈਰਕ ਦੇ ਵਿੱਚ ਰੱਖਿਆ ਹੋਇਆ ਸੀਗਾ ਜਿੱਥੇ, ਤੇ ਉੱਥੇ ਹੀ ਪੁਲਿਸ ਦੀ ਸੁਰੱਖਿਆ ਵੀ ਕਹਿੰਦੀ ਹੈ ਮੀਡੀਆ ਅਦਾਰੇ, ਪਰ ਬਾਵਜੂਦ ਇਸ ਦੇ ਪੁਲਿਸ ਦੀ ਸੁਰੱਖਿਆ ਨੂੰ ਸੰਨ ਲਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤੇ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਦੋਸ਼ੀਆਂ ਨੂੰ, ਪੁਲਿਸ ਕਹਿੰਦੀ ਹੈ, ਫਿਰ ਪ੍ਰੋਡਕਸ਼ਨ ਵਾਰੰਟ ਲੈ ਜਾਊਗਾ ਤੇ ਫਿਰ ਉਹਨਾਂ ਤੋਂ ਪੁੱਛਗਿੱਛ ਹੋਰ ਗਹਿਰਾਈ ਦੇ ਨਾਲ ਹੋਊਗੀ। ਚਲੋ ਖੈਰ ਇਹ ਪੁਲਿਸ ਦੀ ਕਾਰਵਾਈ ਦਾ ਹਿੱਸਾ ਹੋ ਸਕਦਾ ਵਾ। ਪਰ ਸਾਡੇ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਨੇ ਉਹ ਤਾਂ ਕਹਿੰਦੇ ਸੀਗੇ ਕਿ ਜੀ ਜੇਲ੍ਹ ਦੇ ਵਿੱਚ ਸੁਰੱਖਿਆ ਬੜੀ ਆ, ਅਸੀਂ ਫਲਾਹ ਕਰ ਦਿਆਂਗੇ, ਕੀ ਕਰ ਦਿਆਂਗੇ। ਤੇ ਇਹਦਾ ਮਤਲਬ ਹੈ ਕਿ ਜੇਲ੍ਹ ਦੇ ਵਿੱਚ ਜੋ ਕੁਛ ਪਹਿਲਾਂ ਹੋ ਰਿਹਾ ਸੀਗਾ ਉਹ ਉਵੇਂ ਹੀ ਚੱਲ ਰਿਹਾ, ਮਤਲਬ ਸੁਰੱਖਿਆ ਜਿਹੜੀ ਆ ਉਹ ਉਵੇਂ ਹੀ ਜਿਹੜੇ ਉਹ ਜੇਲ੍ਹ ਪ੍ਰਬੰਧਨ ਹੈ ਉਹ ਉਸੇ ਤਰੀਕੇ ਨਾਲ ਹੀ ਕੰਮ ਕਰ ਰਿਹਾ, ਜਾਂ ਉਸੇ ਤਰੀਕੇ ਨਾਲ ਉਹ ਨਾਕਾਮ ਨੇ। ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਡੇਰਾ ਪ੍ਰੇਮੀ ਨੂੰ ਕੁੱਟ ਕੇ ਮਾੜਾ ਕੀਤਾ, ਮੈਂ ਇਸ ਗੱਲ ਤੇ ਬਾਅਦ ਦੇ ਵਿੱਚ ਆਊਂਗਾ। ਪਰ ਮੈਂ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਦੀ ਗੱਲ ਕਰਨੀ ਚਾਹੁੰਦਾ ਵਾਂ। ਉਹਨਾਂ ਨੇ ਬੜੇ ਬਿਆਨ ਦਿੱਤੇ ਸੀਗੇ ਮੀਡੀਆ ਦੇ ਵਿੱਚ ਕਿ ਜੇਲ੍ਹ ਪ੍ਰਬੰਧਨ ਆਏ ਕਰ ਦੇਂਗੇ, ਉਹ ਕਰ ਦੇਂਗੇ, ਫਲਾਹ ਕਰ ਦੇਂਗੇ। ਪਰ ਜੇਲ੍ਹ ਦੇ ਵਿੱਚ ਹੀ ਉਹਨਾਂ ਨੂੰ ਵਧਾਈ ਆ ਗਈ ਕਿ ਜੀ ਮੰਤਰੀ ਸਾਹਿਬ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਤੁਸੀਂ ਮੰਤਰੀ ਬਣ ਗਏ। ਸੋ ਇਹੋ ਜਿਹਾ ਤਾਂ ਸਾਡਾ ਪ੍ਰਬੰਧਨ ਹੈ ਕਿ ਜੇਲ੍ਹਾਂ ਤੋਂ ਮੰਤਰੀਆਂ ਨੂੰ ਫੋਨ ਆਈ ਜਾਂਦੇ ਆ, ਔਰ ਉਹ ਮੰਤਰੀ ਕਹਿੰਦੇ ਕਿ ਜੀ ਅਸੀਂ ਸਾਰਾ ਕੁਝ ਠੀਕ ਕਰ ਦੇਂਗੇ। ਚਲੋ ਠੀਕ ਹੀ ਕੀਤਾ। ਹੁਣ ਦੇਖੋ, ਕਿਸੇ ਜਜ਼ਬਾਤੀ ਬੰਦੇ ਨੇ ਕਿਸੇ ਦੀ ਕੁੱਟਮਾਰ ਕਰਤੀ ਦੂਜੇ ਬੰਦੇ ਦੀ, ਜ਼ਾਹਰ ਜੀ ਗੱਲ ਹੈ ਕਿ ਜਿਹੜੇ ਧਰਮ ਨਾਲ ਆਪਾਂ ਜੁੜੇ ਹੋਏ ਆ ਉਸ ਧਰਮ ਨੂੰ ਲੈ ਕੇ ਅਸੀਂ ਜਜ਼ਬਾਤੀ ਵੀ ਹੋਵਾਂਗੇ, ਔਰ ਪੰਜਾਬੀ ਜਜ਼ਬਾਤੀ ਮੰਨੇ ਜਾਂਦੇ ਆ। ਮੈਂ ਇਹਨਾਂ ਨੂੰ ਗਲਤ ਕਹਿਣ ਦੀ ਬਜਾਏ ਕਿ ਉਹਦੀ ਕੁੱਟਮਾਰ ਕਿਉਂ ਕੀਤੀ, ਮੈਂ ਇਹ ਕਹੂੰਗਾ ਕਿ ਕੀ ਹਰ ਇੱਕ ਕੈਦੀ ਦੀ, ਹਰ ਇੱਕ ਹਵਾਲਾਤੀ ਦੀ ਜ਼ਿੰਮੇਵਾਰੀ ਜੇਲ੍ਹ ਪ੍ਰਬੰਧਨ ਦੀ ਨਹੀਂ? ਜੇਕਰ ਜੇਲ੍ਹ ਪ੍ਰਬੰਧਨ ਦੀ ਜ਼ਿੰਮੇਵਾਰੀ ਹੈ ਤਾਂ ਫਿਰ ਇਹ ਜਿਹੜੀ ਕੁੱਟਮਾਰ ਹੋਈ ਹੈ ਤਾਂ ਇਹ ਉਹਨਾਂ ਬੰਦਿਆਂ ਦਾ ਕਸੂਰ ਕੱਢਣ ਤੋਂ ਪਹਿਲਾਂ ਅਸੀਂ ਜੇਲ੍ਹ ਪ੍ਰਬੰਧਨ ਦਾ ਕਸੂਰ ਕੱਢਾਂਗੇ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪ੍ਰਵੀਨ ਜੀ, ਵੀ ਪਾਕਿਸਤਾਨ ਨੇ ਕਹਿੰਦੇ ਭਾਰਤੀ ਹਾਈ ਕਮਿਸ਼ਨਰ ਨੂੰ ਸਿੱਖ ਜਥੇ ਨਾਲ ਮਿਲਣ ਤੋਂ ਰੋਕਿਆ। ਦੇਖੋ, ਇਹ ਜਿਹੜਾ ਪਾਕਿਸਤਾਨ ਦੇ ਵਿੱਚ ਜਿਹੜਾ ਸਾਡਾ ਸਿੱਖ ਜਥਾ ਗਿਆ ਸੀ ਨਾ, ਇਹਨਾਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਿੱਖ ਸ਼ਰਧਾਲੂ ਗਏ ਸੀਗੇ, ਤੇ ਉਹਨਾਂ ਦੇ ਨਾਲ ਭਾਰਤੀ ਹਾਈ ਕਮਿਸ਼ਨ ਦੇ ਜਿਹੜੇ ਅਧਿਕਾਰੀ ਆ ਉਹਨਾਂ ਨਾਲ ਮੁਲਾਕਾਤ ਕਰਨ ਤੋਂ ਮਨਾ ਕਰ ਦਿੱਤਾ ਪਾਕਿਸਤਾਨ ਸਰਕਾਰ ਨੇ। ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਜਦੋਂ ਵਿਸਾਖੀ ਦੇ ਮੇਲੇ 'ਤੇ ਭਾਰਤੀ ਜਥਾ ਪਾਕਿਸਤਾਨ ਪਹੁੰਚਿਆ ਸੀ ਤਾਂ ਉਸ ਵੇਲੇ ਵੀ ਪਾਕਿਸਤਾਨ ਸਰਕਾਰ ਨੇ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਜਥੇ ਨਾਲ ਮਿਲਣ ਦੀ ਆਗਿਆ ਨਹੀਂ ਸੀ ਦਿੱਤੀ। ਹੁਣ ਫਿਰ ਜਿਹੜਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਦੋਂ ਵੀ ਇਤਰਾਜ਼ ਜਤਾਇਆ ਸੀਗਾ, ਔਰ ਹੁਣ ਵੀ ਜਿਹੜਾ ਵਾ ਉਹਨਾਂ ਨੂੰ ਆਗਿਆ ਨਹੀਂ ਦਿੱਤੀ ਗਈ
ਹਸਨ ਅਬਦਾਲ ਪੰਜਾ ਸਾਹਿਬ ਵਿਖੇ ਇਹਨਾਂ ਨੇ ਜੱਥੇ ਨੂੰ ਮਿਲਣਾ ਸੀਗਾ। ਸੋ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਆਪਣੇ ਸ਼ਬਦਾਂ ਦੇ ਵਿੱਚ ਨਿਖੇਧੀ ਵੀ ਕਰ ਰਹੇ ਆ। ਉਹ ਕਹਿੰਦੇ ਕਿ ਪਾਕਿਸਤਾਨ ਕੋਲੇ ਕੋਈ ਇਹੋ ਜਿਹਾ ਅਧਿਕਾਰ ਨਹੀਂ ਕਿ ਉਹ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਭਾਰਤੀ ਸਿੱਖ ਜੱਥੇ ਨਾਲ ਮਿਲਣ ਤੋਂ ਰੋਕ ਸਕਣ। ਇਹ ਫਰਜ਼ ਹੁੰਦਾ ਹੈ ਕਮਿਸ਼ਨ ਦੇ ਅਧਿਕਾਰੀਆਂ ਦਾ ਵੈਸੇ ਕਿ ਉਹ ਜੱਥੇ ਨਾਲ ਪਹੁੰਚੇ ਲੋਕਾਂ ਦੀ ਸੁੱਖ ਸਾਂਦ ਪੁੱਛ ਸਕਣ। ਦੇਖੋ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀ ਉੱਥੇ ਨਹੀਂ ਮਿਲਣ ਦਿੱਤੇ ਜਾਂਦੇ ਤਾਂ ਇਹ ਉਹਨਾਂ ਦੀ ਕੂਟਨੀਤੀ ਦਾ ਇੱਕ ਹਿੱਸਾ ਹੋ ਸਕਦਾ। ਪਰ ਕਮਾਲ ਦੀ ਗੱਲ ਹੈ ਕਿ ਜਦੋਂ ਤਾਂ ਇਹਨਾਂ ਦੋਨਾਂ ਮੁਲਕਾਂ ਦੇ ਜਿਹੜੇ ਸੰਬੰਧ ਨੇ ਉਹ ਚੰਗੇ ਹੁੰਦੇ ਨੇ ਜਾਂ ਉਦੋਂ ਹੁੰਦੇ ਨੇ ਤਾਂ ਉਦੋਂ ਤਾਂ ਪ੍ਰਧਾਨ ਮੰਤਰੀ ਵੀ ਪ੍ਰੋਟੋਕੋਲ ਤੋੜ ਕੇ ਇਹਨਾਂ ਨੂੰ ਮਿਲ ਸਕਦਾ ਵਾ, ਉਹਨਾਂ ਦੇ ਪ੍ਰਧਾਨ ਮੰਤਰੀ ਦੇ ਘਰੇ ਜਾ ਸਕਦਾ। ਪਰ ਜਦੋਂ ਸੰਬੰਧ ਚੰਗੇ ਨਹੀਂ ਜਾਂ ਕਿਸੇ ਹੋਰ ਧਾਰਮਿਕ ਕਿਸੇ ਫਿਰਕਾ ਵਿਸ਼ੇਸ਼ ਦੀ ਗੱਲ ਆਉਂਦੀ ਹੈ ਉਦੋਂ ਹਾਈ ਕਮਿਸ਼ਨਰ ਜਾਂ ਅਧਿਕਾਰੀ ਵੀ ਜਿਹੜੇ ਆ ਸਾਡੇ ਹਾਈ ਕਮਿਸ਼ਨਰ ਦੇ ਜਿਹੜੇ ਜਿੰਨੇ ਵੀ ਅਧਿਕਾਰੀ ਸਾਹਿਬਾਨ ਹੈ ਉਹਨਾਂ ਨੂੰ ਜੱਥੇ ਨਾਲ ਮਿਲਣ ਦੀ ਵੀ ਨਹੀਂ ਆਗਿਆ। ਜੇ ਤੁਸੀਂ ਨਹੀਂ ਮਿਲਣ ਦੀ ਆਗਿਆ ਦੇਣੀ ਉਹ ਗੱਲ ਵੱਖਰੀ ਹੈ। ਪਰ ਕੀ ਇੱਕ ਬੰਦ ਕਮਰੇ ਦੇ ਵਿੱਚ ਮੀਟਿੰਗ ਕਰਵਾ ਕੇ ਜਾਂ ਇੱਕ ਬੰਦ ਕਮਰੇ ਦੇ ਵਿੱਚ ਇੱਕ ਸੁਖਾਵੇਂ ਮਾਹੌਲ ਦੇ ਵਿੱਚ ਗੱਲਬਾਤ ਕਰਵਾਈ ਜਾ ਸਕਦੀ ਹੈ? ਉਸ ਤੋਂ ਪਹਿਲਾਂ ਜੇ ਤੁਹਾਨੂੰ ਇੱਕ ਇਤਰਾਜ਼ ਹੈ ਤਾਂ ਤੁਸੀਂ ਉਹਦੀ ਵੀਡੀਓਗ੍ਰਾਫੀ ਕਰ ਸਕਦੇ ਹੋ ਜਾਂ ਉਹਨਾਂ ਦੀ ਤਲਾਸ਼ੀ ਲੈ ਸਕਦੇ ਹੋ ਕਿ ਕੋਈ ਇਸ ਚੀਜ਼ ਦਾ ਕੋਈ ਇੱਦਾਂ ਦੀ ਨਾ ਚੀਜ਼ ਹੋਵੇ ਜਿਹੜੀ ਕਿ ਉਹਨਾਂ ਦੇ ਲਈ ਨੁਕਸਾਨਦੇਹ ਹੋਵੇ। ਇੱਕ ਪਾਸੇ ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਵਾ ਉਹ ਆਪਣੇ ਜਿਹੜੇ ਵਿਛੜੇ ਲੋਕ ਸੀ ਜਦੋਂ ਸਰਹੱਦ ਬਣੀ ਸੀ ਉਹਨਾਂ ਲੋਕਾਂ ਦੀ ਰੀਯੂਨੀਅਨ ਕਰਵਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ। ਇੱਕ ਪਾਸੇ ਸਾਡਾ ਮੁਲਕ ਆ ਜਿਹੜਾ ਜੇਕਰ ਮਾੜਾ ਜਿਹਾ ਧਾਰਮਿਕ ਤੌਰ ਤੇ ਮਾਹੌਲ ਸਿਖਾਵਾਂ ਵੀ ਹੁੰਦਾ ਜੱਥਾ ਉੱਧਰੋਂ ਉੱਧਰ ਜਾਂਦਾ ਜਾਂ ਉੱਧਰ ਦੇ ਲੋਕ ਇੱਧਰ ਆਉਂਦੇ ਨੇ ਜਾਂ ਜੋ ਵੀ ਮਾੜਾ ਮੋਟਾ ਲੋਕਾਂ ਦਾ ਆਪਸੀ ਚੱਲਦਾ ਤਾਂ ਉਹਨਾਂ ਦੇ ਵਿੱਚ ਇਹਨਾਂ ਦੇ ਕੂਟਨੀਤਿਕ ਸੰਬੰਧ ਇੰਨੇ ਕੁ ਗਰੀਬ ਨੇ, ਇੰਨੇ ਕੁ ਪੂਅਰ ਨੇ, ਇੰਨੇ ਕੁ ਮਾੜੇ ਨੇ ਕਿ ਉਹ ਜੱਥਿਆਂ ਨਾਲ ਵੀ ਮਿਲਣ ਦੀ ਇਜਾਜ਼ਤ ਨਹੀਂ ਅਧਿਕਾਰੀਆਂ ਨੂੰ। ਔਰ ਆਮ ਲੋਕਾਂ ਨੂੰ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਹੋ ਜਿਹਾ ਉੱਥੇ ਵਰਤਾਰਾ ਕੀਤਾ ਹੋਊਗਾ। ਇੱਕ ਵਾਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਗਏ ਸੀ ਉੱਥੇ ਸਿੱਖ ਸ਼ਰਧਾਲੂ ਤੇ ਉਹਨਾਂ ਦੇ ਵਿੱਚ ਇੱਕ ਨਾਲ ਮੈਂ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਦੱਸਿਆ ਕਿ ਲੋਕ ਬੜਾ ਪਿਆਰ ਕਰਦੇ ਆ ਪਰ ਅਧਿਕਾਰੀਆਂ ਦਾ ਇੱਕ ਪ੍ਰੈਸ਼ਰ ਰਹਿੰਦਾ ਵਾ ਕਿ ਜੇਕਰ ਇਹਨਾਂ ਲੋਕਾਂ ਦਾ ਰਾਬਤਾ ਉਹਨਾਂ ਲੋਕਾਂ ਨਾਲ ਘੱਟ ਹੋਵੇ ਤਾਂ ਚੰਗਾ। ਹੁਣ ਇਹ ਨਹੀਂ ਪਤਾ ਵੀ ਉਹਨਾਂ ਦੀ ਕੂਟਨੀਤੀ ਦਾ ਹਿੱਸਾ ਜਾਂ ਫਿਰ ਇੱਧਰੋਂ ਕੋਈ ਇਸ਼ਾਰਾ ਹੁੰਦਾ ਵਾ। ਜੀ ਜੀ ਅਗਲੀ ਗੱਲ ਕਰਦੇ ਪ੍ਰਵੀਨ ਜੀ ਵੀ ਕਹਿੰਦੇ ਮਾਮੂਲੀ ਬਹਿਸਬਾਜ਼ੀ ਤੋਂ ਬਾਅਦ 'ਚ ਸਕੂਲ ਦੇ ਪਖਾਨੇ ਦੇ ਵਿੱਚੋਂ ਮਿਲੀ ਵਿਦਿਆਰਥੀ ਦੀ ਲਾਸ਼। ਕੀ ਹੋ ਰਿਹਾ ਉੱਥੇ? ਦੇਖੋ ਬੜੀ ਮਾੜੀ ਘਟਨਾ ਵਾਪਰੀ ਆ ਵਡੋਦਰਾ ਦੇ ਸਕੂਲ ਦੇ ਵਿੱਚੋਂ ਨਾ ਸਕੂਲ ਦੇ ਪਖਾਨੇ ਦੇ ਵਿੱਚੋਂ 9ਵੀਂ ਕਲਾਸ ਦਾ ਵਿਦਿਆਰਥੀ ਹੈ ਜਿਹਦੀ ਲਾਸ਼ ਮਿਲੀ ਹੈ ਤੇ ਚਾਕੂ ਦੇ ਨਿਸ਼ਾਨ ਨੇ 10 ਤੋਂ ਜ਼ਿਆਦਾ ਨਿਸ਼ਾਨ ਮਿਲੇ ਆ। ਨਿੱਜੀ ਸਕੂਲ ਦੱਸਿਆ ਗਿਆ ਬਾਰਨਪੋਰਾ ਇਲਾਕੇ ਦਾ 14 ਸਾਲਾ ਵਿਦਿਆਰਥੀ ਦੱਸਿਆ ਗਿਆ ਭਗਵਾਨ ਦਾਸ ਤੜਵੀ ਤੇ ਜਦੋਂ ਆਪਦੀ ਕਲਾਸ ਦੇ ਵਿੱਚ ਜਾ ਰਿਹਾ ਸੀਗਾ ਤਾਂ ਉਦੋਂ ਉਹਦੇ ਕੁਝ ਵਿਦਿਆਰਥੀਆਂ ਨਾਲ ਬਹਿਸ ਹੋਈ ਸੀਗੀ ਤੇ ਉਸ ਤੋਂ ਬਾਅਦ ਫਿਰ ਇੱਕ ਨੇੜੇ ਇੱਕ ਮੰਦਿਰ ਦੇ ਵਿੱਚ ਸਕੂਲ ਬੈਗ ਮਿਲਦਾ ਉਹਦੇ ਵਿੱਚੋਂ ਤੇਜ਼ਧਾਰ ਹਥਿਆਰ ਮਿਲਦੇ ਆ, ਪਾਣੀ ਦੀ ਬੋਤਲ ਮਿਲਦੀ ਹੈ, ਮਿਰਚ ਪਾਊਡਰ ਵੀ ਬਰਾਮਦ ਕੀਤਾ ਗਿਆ ਤੇ ਇੱਕ ਵਿਦਿਆਰਥੀ ਗ੍ਰਿਫਤਾਰ ਵੀ ਦੱਸਿਆ ਗਿਆ ਇਸ ਮਾਮਲੇ ਦੇ ਵਿੱਚ 10ਵੀਂ ਕਲਾਸ ਦੇ ਵਿੱਚ ਉਹ ਪੜ੍ਹਦਾ ਤੇ ਕੁਝ ਦਿਨ ਪਹਿਲਾਂ ਹੀ ਇਸ ਸਕੂਲ ਦੇ ਵਿੱਚ ਆਇਆ ਸੀ ਜਿਹੜਾ ਵਿਦਿਆਰਥੀ ਮ੍ਰਿਤਕ ਹੈ ਤੇ ਮਾਮੇ ਕੋਲੇ ਰਹਿੰਦਾ ਸੀਗਾ ਉਹ ਇਹਦੇ ਮਾਤਾ ਪਿਤਾ ਗੁਜਰਾਤ ਦੇ ਵਿੱਚ ਰਹਿੰਦੇ ਸੀਗੇ ਤੇ ਇਸ ਤੋਂ ਪਹਿਲਾਂ 8 ਸਤੰਬਰ ਦੀ ਗੱਲ ਹੈ ਜਦੋਂ ਗੁੜਗਾਉਂ ਦੇ ਸਕੂਲ ਦੇ ਵਿੱਚ ਵਿਦਿਆਰਥੀ ਦੀ ਲਾਸ਼ ਜਿਹੜੀ ਆ ਪਖਾਨੇ ਵਿੱਚ ਮਿਲੀ ਸੀ। ਉਸ ਮਸਲੇ ਦੀ ਜਾਂਚ PGI ਵੀ ਕਰ ਰਹੀ ਸੀ। ਤੁਹਾਨੂੰ ਸ਼ਾਇਦ ਯਾਦ ਹੋਣਾ ਬਹੁਤ ਵੱਡਾ ਮਾਮਲਾ ਰਿਆਨ ਪਬਲਿਕ ਸਕੂਲ ਦੇ ਨਾਲ ਸੰਬੰਧਿਤ ਸੀਗਾ ਉਹ ਰਿਆਨ ਸਕੂਲ ਦੇ ਨਾਲ ਮਸਲਾ ਸੀਗਾ। ਤਾਂ ਹੁਣ ਦੇਖੋ ਕਿ ਇਸ ਮਸਲੇ ਦੇ ਵਿੱਚ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਉਹ ਇਹ ਕਿ ਜਿਹੜੀ ਅਪਰਾਧਿਕ ਬਿਰਤੀ ਹੈ ਉਹ ਕਿਸ ਤਰੀਕੇ ਨਾਲ ਸਾਡੇ ਵਿਦਿਆਰਥੀਆਂ ਦੇ ਵਿੱਚ ਘਰ ਕਰ ਰਹੀ ਹੈ। ਮਤਲਬ ਇੱਕ 14 ਸਾਲਾ ਵਿਦਿਆਰਥੀ ਦੇ ਕਤਲ ਹੋ ਜਾਂਦਾ ਮਾਮੂਲੀ ਗੱਲ ਦੇ ਵਿੱਚ ਤੇ 10ਵੀਂ ਜਮਾਤ ਦੇ ਵਿਦਿਆਰਥੀ ਨੂੰ ਗ੍ਰਿਫਤਾਰ ਕਰਦੀ ਹੈ ਪੁਲਿਸ। ਮਤਲਬ ਕਿ 10ਵੀਂ ਵਾਲਾ ਮੁੰਡਾ ਹੋਣਾ 16 ਸਾਲਾਂ ਦਾ। ਸੋ ਇਸ ਤਰੀਕੇ ਨਾਲ ਮਤਲਬ ਇਸ ਤਰੀਕੇ ਨਾਲ ਸਾਡੀ ਜਿਹੜੀ ਸਿੱਖਿਆ ਪ੍ਰਣਾਲੀ ਆ ਇੰਨੀ ਕੁ ਮਾੜੀ ਹੋ ਚੁੱਕੀ ਹੈ ਕਿ ਉਹ ਜੁਝਾਰੂ ਲੋਕ ਪੈਦਾ ਕਰਨ ਦੀ ਬਜਾਏ ਉਹ ਮਤਲਬ ਲੋਕਾਂ ਦੇ ਵਿੱਚ ਨੈਤਿਕਤਾ ਉਸਾਰਨ ਦੀ ਬਜਾਏ ਸਮਾਜਿਕ ਪ੍ਰਾਣੀ ਪੈਦਾ ਕਰਨ ਦੀ ਬਜਾਏ ਆਮ ਲੋਕਾਂ ਦੇ ਵਿੱਚ ਜਾਂ ਵਿਦਿਆਰਥੀ ਵਰਗ ਦੇ ਵਿੱਚ ਇੱਕ ਨਕਾਰਾਤਮਕਤਾ ਭਾਰੂ ਹੁੰਦੀ ਜਾ ਰਹੀ ਹੈ ਔਰ ਨਾਲ ਹੀ ਇਹਦੇ ਇੱਕ ਅਪਰਾਧਿਕ ਬਿਰਤੀ ਜਿਹੜੀ ਆ ਹੁਣ ਸਮਝ ਨਹੀਂ ਆਉਂਦੀ ਵੀ ਇਹਦੇ ਵਿੱਚ ਵਿੱਦਿਆ ਦਾ ਕਸੂਰ ਹੈ, ਪ੍ਰਬੰਧਨ ਦਾ ਕਸੂਰ ਹੈ ਜਾਂ ਜਿਹੜਾ ਪੇਰੈਂਟਸ ਉਹਨਾਂ ਦਾ ਕਸੂਰ ਹੈ। ਦੇਖੋ ਮਾਮੂਲੀ ਗੱਲਬਾਤ ਹੋਈ ਸੀ ਤਾਂ ਪਹਿਲੀ ਗੱਲ ਤਾਂ ਜਦੋਂ ਬੱਚਾ ਸਕੂਲ ਦੀ ਵਾਲ ਦੇ ਅੰਦਰ ਐਂਟਰ ਹੋ ਗਿਆ ਤਾਂ ਉਹ ਸਕੂਲ ਦੀ ਪ੍ਰੋਪਰਟੀ ਹੈ, ਸਕੂਲ ਉਹਦੇ ਲਈ ਜ਼ਿੰਮੇਵਾਰ ਹੈ। ਸਭ ਤੋਂ ਪਹਿਲਾਂ ਤਾਂ ਸਕੂਲ ਤੋਂ ਪੁੱਛ ਪੜਤਾਲ ਹੋਣੀ ਚਾਹੀਦੀ ਹੈ। ਦੂਜੀ ਗੱਲ ਇਹ ਹੈ ਕਿ ਜਦੋਂ ਕਈ ਵਾਰੀ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਬੱਚਿਆਂ ਦੀ ਆਪਸੀ ਖਹਿਬੜਬਾਜ਼ੀ ਹੋਈ ਸੀਗੀ
ਤਾਂ ਅੱਜ ਇੱਕ ਤੇਜ਼ਧਾਰ ਹਥਿਆਰ ਮਿਲਿਆ ਵਾ, ਜਿਹੜਾ ਮੰਦਿਰ ਦੇ ਵਿੱਚੋਂ ਬੈਗ ਮਿਲਿਆ, ਮਿਰਚ ਪਾਊਡਰ ਮਿਲਿਆ, ਤਾਂ ਕੀ ਮੇਰੇ ਸਮਝ ਨਹੀਂ ਆਉਂਦੀ ਕਿ ਕੀ ਇਹ ਚੀਜ਼ਾਂ ਆਮ ਹੀ ਬੱਚੇ ਬੈਗਾਂ ਦੇ ਵਿੱਚ ਲਈ ਫਿਰਦੇ ਆ। ਸੋ ਕੋਈ ਉੱਥੇ ਤਲਾਸ਼ੀ ਨਹੀਂ, ਕੋਈ ਬੈਗਾਂ ਦੇ ਵਿੱਚ ਕੋਈ ਉੱਥੇ ਸਿਕਿਉਰਿਟੀ ਨਹੀਂ, ਕੋਈ ਜਿਹੜੇ ਬੈਗ ਵਗੈਰਾ ਚੈੱਕ ਨਹੀਂ ਕੀਤੇ ਜਾਂਦੇ। ਮਤਲਬ ਕੁਛ ਵੀ ਤੁਸੀਂ ਸਕੂਲ ਦੇ ਵਿੱਚ ਲੈ ਕੇ ਜਾ ਸਕਦੇ ਹੋ। ਕਿ ਸਾਡੇ ਸਕੂਲ ਪ੍ਰਬੰਧਨ ਦੀ ਵੈਸੇ ਇਹ ਹੈ ਕਿ ਇਸ ਜਿਹੜਾ ਆ ਗਿਆ ਬਈ ਪੜ੍ਹਨੀ ਹੈ, ਉਹਦੇ ਝੋਲੇ 'ਚ ਕਿਤਾਬਾਂ ਹੀ ਹੋਣੀਆਂ। ਕਮਾਲ ਦੀ ਗੱਲ ਹੈ ਕਿ ਹਜੇ ਕੋਈ ਬੰਬ ਨਾ ਲੈ ਗਿਆ ਬੱਚਾ, ਕਿਉਂਕਿ ਇਹਨਾਂ ਨੇ ਕਿਹੜਾ ਚੈੱਕ ਕਰਨਾ ਵਾ ਜੀ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜ਼ਮੀਨ ਖਾਤਰ ਕਹਿੰਦੇ ਬਜ਼ੁਰਗ ਮਾਂ ਨੂੰ ਟਰੈਕਟਰ ਸਾਹਮਣੇ ਸੁੱਟਿਆ ਕਿਸੇ ਨੇ। ਚਿੱਟਾ ਹੋ ਗਿਆ ਲਹੂ ਭਰਾਵੋ, ਚਿੱਟਾ ਹੋ ਗਿਆ ਲਹੂ, ਇੱਕ ਗਾਣਾ ਆਇਆ ਸੀ ਬਹੁਤ ਟਾਈਮ ਹੋ ਗਿਆ ਜੀ। ਤੇ ਹੁਣ ਜਿਸ ਤਰੀਕੇ ਨਾਲ ਗੱਲਾਂ ਸੁਣਦੇ ਆ ਤੇ ਪਤਾ ਲੱਗਦਾ ਕਿ ਲਹੂ ਦਾ ਰੰਗ ਚਿੱਟਾ ਕਿਵੇਂ ਹੁੰਦਾ ਹੈ। ਮਹਾਰਾਸ਼ਟਰ ਦੇ ਵਾਸਤਵੀ ਇਲਾਕਾ ਵਾ, ਉੱਥੇ ਇਹ ਘਟਨਾ ਵਾਪਰੀ ਜਿੱਥੇ ਮੁੰਡੇ ਨੇ ਜ਼ਮੀਨ ਦਾ ਕੇਸ ਹਾਰ ਗਿਆ ਸੀਗਾ। ਉਹ ਆਪਣੀ ਬਜ਼ੁਰਗ ਮਾਂ ਤੋਂ, ਮਤਲਬ ਆਪਣੀ ਬਜ਼ੁਰਗ ਮਾਂ ਨੂੰ ਉਹਨੇ ਟਰੈਕਟਰ ਸਾਹਮਣੇ ਸੁੱਟਤਾ ਤੇ ਮੋਂਗਲਾ ਪਿੰਡ ਆ ਉੱਥੋਂ ਦਾ ਇਹ ਹੈ। ਜਿਹੜਾ ਮਸਲਾ ਸੀਗਾ ਉਹ ਇਹ ਸੀਗਾ ਵੀ ਰਾਊਤ ਪਰਿਵਾਰ ਤੇ ਦਲਵੀ ਪਰਿਵਾਰ ਸੀਗੇ ਜੋ ਇਹਨਾਂ ਦੇ ਵਿਚਾਲੇ ਜ਼ਮੀਨ ਦਾ ਇੱਕ ਕੇਸ ਚੱਲਦਾ ਸੀਗਾ ਤੇ ਤਹਿਸੀਲ ਕੋਰਟ ਸੀਗੀ ਜਿਹੜੀ, ਉਹਨੇ ਜ਼ਮੀਨ ਦਾ ਫੈਸਲਾ ਰਾਊਤ ਪਰਿਵਾਰ ਦੇ ਹੱਕ ਦੇ ਵਿੱਚ ਸੁਣਾ ਦਿੱਤਾ। ਅਦਾਲਤ ਦਾ ਜਦੋਂ ਫੈਸਲਾ ਆਇਆ ਤੇ ਇਸੇ ਪਰਿਵਾਰ ਦਾ ਇੱਕ ਮੈਂਬਰ ਜਦੋਂ ਖੇਤ ਨੂੰ ਵਾਹੁਣ ਲੱਗਿਆ ਤੇ ਦਲਵੀ ਪਰਿਵਾਰ ਦਾ ਮੈਂਬਰ ਵੀ ਉੱਥੇ ਪੁੱਜ ਗਿਆ। ਖੇਤ ਵਾਹੁਣ ਤੋਂ ਰੋਕਣ ਦੇ ਲਈ ਉਹਨੇ ਆਪਦੀ ਬਜ਼ੁਰਗ ਮਾਂ ਨੂੰ ਟਰੈਕਟਰ ਸਾਹਮਣੇ ਸੁੱਟ ਦਿੱਤਾ ਤਾਂ ਜੋ ਜਿਹੜੀ ਸਾਹਮਣੇ ਵਾਲੀ ਪਾਰਟੀ ਆ ਉਹ ਜ਼ਮੀਨ ਨਾ ਲਾ ਸਕੇ। ਲੋਕ ਕਿੰਨੇ ਕਾਨੂੰਨ ਸਿੱਖ ਗਏ ਆ ਲੋਕ ਅੱਜ ਕੱਲ੍ਹ ਦੇ। ਤੁਸੀਂ ਦੇਖੋ ਕਿ ਮਤਲਬ ਕਿੰਨਾ ਲੋਕਾਂ ਦੇ ਵਿੱਚ ਕਿੰਨੀ ਜਾਗਰੂਕਤਾ ਹੈ ਕਿ ਯਾਰ ਜੇ ਮੇਰੀ ਮਾਂ ਦੇ ਉੱਤੇ ਟਰੈਕਟਰ ਚੜ੍ਹ ਗਿਆ ਤੇ ਮੈਂ ਇੱਕ ਅਦਾਲਤ ਨੂੰ ਕਹੂੰਗਾ ਕਿ ਜੀ ਇਹਨਾਂ ਨੇ ਟਰੈਕਟਰ ਚੜਾਤਾ। ਹਾਲਾਂਕਿ ਜਿਹੜਾ ਫੈਸਲਾ ਵਾ ਉਹ ਜਿਹੜਾ ਜ਼ਮੀਨ ਵਾਹੁਣ ਗਿਆ ਪਰਿਵਾਰ, ਇਸੇ ਪਰਿਵਾਰ ਦੇ ਹੱਕ ਦੇ ਵਿੱਚ ਸੁਣਾਇਆ ਤੇ ਦੂਜੇ ਬੰਦੇ ਨੇ ਜਿਹਦੇ ਤੇ ਐਲੀਗੇਸ਼ਨ ਲੱਗੇ ਕਿ ਇਹਨੇ ਆਪਦੀ ਮਾਂ ਨੂੰ ਜਾਣ ਕੇ ਸੁੱਟਿਆ ਟਰੈਕਟਰ ਮੂਹਰੇ, ਤਾਂ ਉਹ ਕੇਸ ਹਾਰ ਚੁੱਕਿਆ ਵਾ। ਪਰ ਉਹਨੇ ਇੱਕ ਹੱਥਕੰਡਾ ਅਪਣਾਇਆ, ਆਪਣੀ ਮਾਂ ਨੂੰ ਮੋਹਰਾ ਬਣਾ ਲਿਆ ਔਰ ਟਰੈਕਟਰ ਸਾਹਮਣੇ ਸੁੱਟ ਦਿੱਤਾ। ਔਰ ਦੇਖ ਲਓ ਤੁਸੀਂ ਕਿ ਇੱਕ ਜ਼ਮੀਨ ਦੇ ਟੁਕੜੇ ਪਿੱਛੇ, ਹਾਲਾਂਕਿ ਲੋਕ ਮਾਂ ਜ਼ਮੀਨ ਨੂੰ ਵੀ ਮਾਂ ਕਹਿੰਦੇ ਆ, ਮਾਂ ਧਰਤੀ ਮਾਂ, ਪਰ ਇੱਕ ਮਾਂ ਜਿਹੜੀ ਉਹਨੇ ਜਨਮ ਦਿੱਤਾ ਤਾਂ ਇੰਨਾ ਲਾਲਚ ਲੋਕਾਂ ਦੇ ਵਿੱਚ ਵੱਧ ਚੁੱਕਿਆ ਕਿ ਉਸ ਮਾਂ ਨੂੰ ਉਹਨੇ ਟਰੈਕਟਰ ਸਾਹਮਣੇ ਸੁੱਟ ਦਿੱਤਾ। ਸੋ ਨੈਤਿਕਤਾ ਦਾ ਪਤਾ ਨਹੀਂ ਕਹਿ ਸਕਦੇ ਇਹਨੂੰ ਇੱਕ ਜੀ। ਜੀ ਜੀ ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਮੋਦੀ ਨਾਲ ਯੋਗਾ ਕਰਨ ਦਾ ਹੀ ਔਰਤ ਦੀ ਮੌਤ। ਹਾਂਜੀ ਬਿਲਕੁਲ, ਮੋਦੀ ਸਾਹਿਬ ਨੇ ਯੋਗਾ ਕੀਤਾ ਔਰ ਦੱਸਦੇ ਆ ਕਿ ਕਈ ਰਿਕਾਰਡ ਵੀ ਬਣ ਗਏ ਬੜੇ। ਕਦੇ ਜਿਹੜਾ ਰਾਮਦੇਵ ਆ ਉਹਨਾਂ ਨਾਲ ਯੋਗਾ ਕੀਤਾ, 2 ਲੱਖ ਲੋਕਾਂ ਤੋਂ ਵੱਧ। ਕਿਤੇ ਮੋਦੀ ਸਾਹਿਬ ਨੇ ਕੀਤਾ, ਰਿਕਾਰਡ ਬਣੇ, ਵੱਡੇ ਰਿਕਾਰਡ ਬਣੇ ਕਈ ਥਾਈਂ। ਅਸਲ ਦੇ ਵਿੱਚ ਘਟਨਾ ਵਾਪਰੀ ਹੈ ਦੇਹਰਾਦੂਨ ਦੇ ਫੋਰੈਸਟ ਰਿਸਰਚ ਇੰਸਟੀਚਿਊਟ ਦੇ ਵਿੱਚ, ਜਿਹੜਾ ਯੋਗ ਸਮਾਗਮ ਹੋਇਆ ਸੀਗਾ। ਸਾਡੇ ਪ੍ਰਧਾਨ ਸੇਵਕ ਸਾਹਿਬ ਸੀਗੇ ਉੱਥੇ 73 ਸਾਲਾ ਔਰਤ ਗਈ ਸੀਗੀ ਯੋਗਾ ਕਰਨ। ਪਹਿਲਾਂ ਬੇਹੋਸ਼ ਹੋ ਗਈ, ਮੁੜ ਕੇ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ। ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਲੋਕ ਸੀਗੇ ਤੇ ਉਹ ਸੁਧਾ ਮਿਸ਼ਰਾ ਦਾ ਨਾਮ ਰੱਖਿਆ ਬਜ਼ੁਰਗ ਔਰਤ ਦਾ। ਪਹਿਲਾਂ ਬੇਹੋਸ਼ ਹੋ ਕੇ ਡਿੱਗ ਪਈ, ਫਿਰ ਇਹਨੂੰ ਹਸਪਤਾਲ ਲੈ ਗਏ, ਉੱਥੇ ਉਹਦੀ ਮੌਤ ਹੋ ਗਈ। ਮੌਤ ਦਾ ਕੀ ਕਾਰਨ ਸੀ ਇਹਦੀ ਜਾਂਚ ਹਜੇ ਬਾਕੀ ਹੈ ਤੇ ਦੱਸਦੇ ਆ ਖਬਰਾਂ ਵਾਲੇ ਕਿ ਵੀ ਮੋਦੀ ਸਾਹਿਬ ਨੇ 55,000 ਲੋਕਾਂ ਨਾਲ ਯੋਗਾ ਕੀਤਾ ਸੀਗਾ। ਦੇਖੋ ਯੋਗਾ, ਮੈਂ ਨਹੀਂ ਕਹਿੰਦਾ ਯੋਗਾ ਮਾੜਾ, ਮੈਂ ਨਹੀਂ ਕਹਿੰਦਾ ਪ੍ਰਧਾਨ ਮੰਤਰੀ ਮਾੜਾ, ਪਰ ਘੱਟੋ ਘੱਟ ਜਨਤਕ ਸਮਾਗਮਾਂ ਦੇ ਵਿੱਚ ਧੱਕਾ ਮੁੱਕੀ ਬਹੁਤ ਹੁੰਦੀ ਹੈ। 55-60,000 ਬੰਦੇ ਦਾ ਇਕੱਠ ਕੋਈ ਥੋੜਾ ਨਹੀਂ ਹੁੰਦਾ। ਜੇਕਰ ਇਹਨਾਂ ਨੇ ਪ੍ਰਚਾਰ ਹੀ ਕਰਨਾ ਵਾ ਕਿ ਅਸੀਂ ਇੰਨੇ ਲੋਕਾਂ ਨਾਲ ਯੋਗਾ ਕੀਤਾ, ਘੱਟੋ ਘੱਟ ਉਮਰ ਹੱਦ ਮਿੱਥੇ ਕਿ ਭਾਈ 45-50 ਸਾਲ ਦਾ ਬੰਦਾ ਆਏ ਔਰ ਯੋਗਾ ਕਰਕੇ ਚਲਾ ਜਾਵੇ, ਕਿਉਂਕਿ ਉਹਦਾ ਧੱਕਾ ਵੀ ਚੱਲੂਗਾ ਨਾ। ਇੱਕ 10 ਮਿੰਟ ਦੇ ਲਈ ਜੇ ਉਹਨੂੰ ਧੱਕਾ ਵੀ ਵੱਜ ਗਿਆ। ਦੂਜੇ ਪਾਸੇ ਇਹ ਹੈ ਕਿ ਕੁਛ ਲੋਕ ਕਹਿਣਗੇ ਕਿ ਭਾਈ ਇਹ ਤਾਂ ਕਹਿਣ ਯੋਗਾ ਤਾਂ ਬਜ਼ੁਰਗਾਂ ਵਾਸਤੇ ਵੀ ਹੋ ਸਕਦਾ, ਤਾਂ ਉਹਨਾਂ ਵਾਸਤੇ ਮੇਰੀ ਰਾਏ ਇਹ ਹੈ ਕਿ ਜੇਕਰ ਬਜ਼ੁਰਗਾਂ ਨੂੰ ਯੋਗਾ ਦੇ ਲਈ ਬੁਲਾਉਣਾ ਤਾਂ ਘੱਟੋ ਘੱਟ ਪ੍ਰਬੰਧ ਤਾਂ ਕਰ ਲਓ। ਇੱਕ ਮੁਲਕ ਦਾ ਪ੍ਰਧਾਨ ਮੰਤਰੀ ਲੋਕਾਂ ਦੇ ਵਿੱਚ ਜਾ ਕੇ ਯੋਗਾ ਕਰਦਾ ਹੈ ਤੇ ਉਸ ਯੋਗਾ ਦੇ ਦੌਰਾਨ ਜਾਂ ਉਸ ਯੋਗੇ ਦੇ ਵਿੱਚ ਨਕਸ ਪ੍ਰਬੰਧਾ ਕਰਕੇ ਕਿ ਔਰਤ ਬੇਹੋਸ਼ ਹੁੰਦੀ ਹੈ ਤੇ ਉਹਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਕੱਢਣ ਲਈ ਹਸਪਤਾਲ ਲਿਜਾਣ ਦਾ ਇੰਤਜ਼ਾਮ ਨਹੀਂ ਹੈਗਾ। ਤੇ ਇਹੋ ਜਿਹੇ ਨਾਕਸ ਪ੍ਰਬੰਧ ਹੈ ਇੱਥੇ ਵੀ। ਇਕੱਲੀ ਮਸ਼ਹੂਰੀ ਦੇ ਨਾਲ ਨਹੀਂ ਕੁਛ ਹੋਣਾ। ਇੱਥੇ ਇੱਕ ਵਾਰੀ ਜਦੋਂ ਪ੍ਰਧਾਨ ਮੰਤਰੀ ਸਾਹਿਬ ਬਣੇ ਸੀਗੇ ਤੇ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਯੋਗਾ ਕੀਤਾ ਸੀਗਾ। ਭੀੜ ਜਿਤਾਉਣ ਵਾਸਤੇ ਇਹਨਾਂ ਨੇ ਜਵਾਕ ਸੱਦ ਲਏ ਸਕੂਲਾਂ ਵਾਲੇ। ਉਹਨਾਂ ਜਵਾਕਾਂ ਨੂੰ ਰਾਜ ਦੀ ਇਹਨਾਂ ਨੇ ਬ੍ਰੈਡ ਤੱਕ ਨਹੀਂ ਦਿੱਤਾ, ਇੱਕ ਪਾਣੀ ਦੀ ਬੋਤਲ ਤੱਕ ਨਹੀਂ ਦਿੱਤੀ। ਭੁੱਖੇ ਰਹੇ। ਅਗਲੇ ਦਿਨ ਉਹਨਾਂ ਨੇ ਯੋਗਾ ਪਨਾਲ ਦੇ ਵਿੱਚ ਕਹਿਣਾ ਸੀ ਕਈ ਜਾ ਨਹੀਂ ਸਕਦੇ। ਸੋ ਇਸ ਤਰੀਕੇ ਨਾਲ ਸਾਡੇ ਨਾਲ ਜਿਹੜਾ ਪ੍ਰਸ਼ਾਸਨ ਆ ਨਾ, ਉਦੋਂ ਇਹ ਜਦੋਂ ਸਾਡੇ ਅਧਿਕਾਰੀਆਂ ਦੀ ਚਾਪਲੂਸੀ ਕਰਦਾ, ਸਾਡੇ
ਹੁਕਮਰਾਨਾਂ ਦੀ ਚਾਪਲੂਸੀ ਕਰ ਰਿਹਾ ਤੇ ਉਦੋਂ ਇਸ ਕਦਰ ਕਰਦਾ ਕਿ ਕਿਸੇ ਤਰੀਕੇ ਨਾਲ ਬਸ ਈਵੈਂਟ ਹੋ ਜੇ, ਈਵੈਂਟ ਮੈਨੇਜਮੈਂਟ ਇਹ ਮਾਫੀਆ ਨੇ ਕਰਦੇ ਆ। ਲੋਕਾਂ ਦਾ ਕੀ ਬਣੇ, ਲੋਕ ਕਿਵੇਂ ਆਉਂਦੇ ਕਿਵੇਂ ਜਾਣ, ਇਹਦੇ ਲਈ ਇਹਨਾਂ ਨੂੰ ਕੋਈ ਪ੍ਰਬੰਧ ਨਹੀਂ। ਲਿਆਉਣ ਵੇਲੇ ਜ਼ਰੂਰ ਪ੍ਰਬੰਧ ਕਰਦੇ ਆ, ਬੱਸਾਂ ਬੁੱਸਾਂ ਪਿੰਡਾਂ ਦੇ ਵਿੱਚ ਭੇਜਦੇ ਆ, ਜਾਣ ਵੇਲੇ ਕੋਈ ਜਾਮ 'ਚ ਫਸ ਗਿਆ, ਕੋਈ ਬੇਹੋਸ਼ ਹੋ ਗਿਆ, ਕੋਈ ਡਿੱਗ ਪਿਆ, ਕੋਈ ਸੱਟ ਲੱਗ ਗਈ, ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ, ਕਿਉਂਕਿ ਈਵੈਂਟ ਹੋ ਗਿਆ, ਮੋਦੀ ਸਾਹਿਬ ਚਲੇ ਗਏ, ਅਖਬਾਰਾਂ 'ਚ ਖਬਰਾਂ ਲੱਗ ਗਈਆਂ, ਡੈਥ ਜੀ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪ੍ਰਵੀਨ ਜੀ ਵੀ ਕਹਿੰਦੇ ਮੰਤਰੀ ਨੇ ਮੀਂਹ ਪਵਾਉਣ ਲਈ ਕਰਵਾਇਆ ਡੱਡੂਆਂ ਦਾ ਵਿਆਹ। ਨਹੀਂ, ਇਹ ਅਸਲ ਦੇ ਵਿੱਚ ਕੀ ਹੈ ਨਾ ਕਿ ਸ਼ਾਈਨਿੰਗ ਇੰਡੀਆ ਭਾਰਤ ਅੱਗੇ ਵੱਧ ਰਿਹਾ ਹੈ, ਔਰ ਡਿਜੀਟਲ ਇੰਡੀਆ, ਮੇਕ ਇਨ ਇੰਡੀਆ, ਪਤਾ ਨਹੀਂ ਕਿੰਨੇ ਕਿੰਨੇ ਇੰਡੀਆ ਦੇ ਨਾਮ ਆ, ਬੁਲਟ ਟ੍ਰੇਨਾਂ ਦੇ ਸੁਪਨੇ ਲੋਕਾਂ ਨੂੰ ਲਿਖਾਏ ਜਾਂਦੇ ਆ। ਪਰ ਮੱਧ ਪ੍ਰਦੇਸ਼ ਟੂਰਿਜ਼ਮ ਦੀ ਟੈਗਲਾਈਨ ਹੈ ਇੱਕ ਐਂਟੀ ਗਜ਼ਬ ਸਭ ਤੋਂ ਗਜ਼ਬ ਹੈ, ਕਹਿੰਦੇ ਐਂਟੀ ਅਜਬ ਹੈ ਸਭ ਤੋਂ ਗਜ਼ਬ ਹੈ, ਤੇ ਵਾਕਈ ਗਜ਼ਬ ਹੈ। ਮੱਧ ਪ੍ਰਦੇਸ਼ ਦਾ ਮੰਤਰੀ ਵੀ ਟੂਣਿਆਂ ਦਾ ਸਹਾਰਾ ਲੈ ਰਿਹਾ। ਬੁੰਦੇਲਖੰਡ ਦੇ ਵਿੱਚ ਸੋਕੇ ਤੋਂ ਨਿਪਟਾਰੇ ਦੇ ਲਈ ਚੰਗੀ ਬਾਰਿਸ਼ ਦੇ ਲਈ ਮੱਧ ਪ੍ਰਦੇਸ਼ ਸਰਕਾਰ ਦਾ ਇੱਕ ਮਹਿਲਾ ਵਿਕਾਸ ਮੰਤਰੀ ਹੈ, ਰਾਜ ਮੰਤਰੀ ਲਲਿਤਾ ਯਾਦਵ, ਤੇ ਇਹਨੇ ਨਰਸ ਤੇ ਮਾਤਾ ਡੱਡੂ ਦਾ ਵਿਆਹ ਕਰਵਾਤਾ, ਕਹਿੰਦਾ ਵੀ ਮੀਂਹ ਬਹੁਤ ਪਊਗਾ। ਤੇ ਆਪਣੀ ਪਾਰਟੀ ਦੇ ਕਾਰਕੁਨਾਂ ਸਣੇ ਸ਼ਹਿਰ ਦੇ ਪ੍ਰਸਿੱਧ ਇੱਕ ਮੰਦਿਰ ਪੈਂਦਾ ਫੂਲਾ ਦੇਵੀ ਮੰਦਿਰ, ਉੱਥੇ ਪੂਰਾ ਰੀਤੀ ਰਿਵਾਜਾਂ ਦੇ ਨਾਲ ਇਹਨੇ ਡੱਡੂ ਤੇ ਢੱਡ ਦਾ ਵਿਆਹ ਕਰਾਇਆ। ਇੰਨਾ ਹੀ ਨਹੀਂ, ਖਾਣ ਪੀਣ ਦੀ ਪੂਰੀ ਵਿਵਸਥਾ ਕੀਤੀ ਜੀ ਉਹਨਾਂ ਨੇ। ਸੋ ਲਲਿਤਾ ਯਾਦਵ ਕਹਿੰਦੇ ਕਿ ਜਿਵੇਂ ਕਿ ਟੀਵੀ ਦੇ ਆਂਡੇ ਚੰਗੀ ਬਾਰਿਸ਼ ਦਾ ਅੰਦਾਜ਼ਾ ਲਾਉਣ ਦੇ ਲਈ ਪੁਰਾਣੀ ਮਾਨਤਾ ਹੈ, ਉੱਥੇ ਉਹ ਕਹਿੰਦੇ ਕਿ ਡੱਡੂਆਂ ਦਾ ਵਿਆਹ ਰਚਾਉਣ ਦੇ ਲਈ ਵੀ ਇਹ ਰਵਾਇਤ ਹੈ। ਦੱਸਿਆ ਜਾਂਦਾ ਹੈ ਕਿ ਬੰਦੇਲਖੰਡ ਦੇ ਵਿੱਚੋਂ ਦੱਸਦੇ ਆ ਲੋਕ ਕਿ ਪ੍ਰਾਚੀਨ ਸਮੇਂ ਤੋਂ ਹੀ ਇੰਦਰ ਦੇਵਤਾ ਨੂੰ ਖੁਸ਼ ਕਰਨ ਦੀ ਮਾਨਤਾ ਹੈ। ਕਮਾਲ ਦੀ ਗੱਲ ਹੈ। ਇਹ ਅੰਧ ਵਿਸ਼ਵਾਸੀ ਜਿਹੜੇ ਲੋਕ ਆ, ਇਹ ਪਤਾ ਕੌਣ ਲੋਕ ਹੈ? ਮੱਧ ਪ੍ਰਦੇਸ਼ ਸਰਕਾਰ ਦੇ ਵਿੱਚ ਮਹਿਲਾ ਵਿਕਾਸ ਰਾਜ ਮੰਤਰੀ, ਕਿੱਡਾ ਵੱਡਾ ਅਹੁਦਾ ਇਸ ਬੰਦੇ ਕੋਲ, ਔਰ ਇਹਦੀ ਮਾਨਸਿਕਤਾ ਕਿੱਡੀ ਮਾੜੀ ਆ। ਦੇਖੋ ਤੁਸੀਂ ਕਿ ਉਹ ਬੰਦਾ ਇੱਕ ਜਾਨਵਰ ਦਾ ਵਿਆਹ ਕਰਵਾ ਰਿਹਾ ਕਿ ਮੀਂਹ ਪੈ ਜੇ। ਇਸ ਭਲੇ ਪੁਰਸ਼ ਨੂੰ ਇਹ ਨਹੀਂ ਪਤਾ ਕਿ ਘੱਟੋ ਘੱਟ ਰੁੱਖ ਹੀ ਲਾ ਦਿਓ। ਜਿੰਨੇ ਬੰਦੇ ਇਹਨੇ ਵਿਆਹ ਸਮਾਗਮ ਦੇ ਵਿੱਚ ਸੱਦੇ ਆ, ਜਿੰਨਾ ਖਰਚਾ ਕੀਤਾ ਹੈ, ਜੇਕਰ ਉਹਨਾਂ ਖਰਚਾ ਤੇ ਉਹਨੇ ਬੰਦਾ ਤੇ ਇੱਕ ਰੁੱਖ ਲਗਵਾਇਆ ਹੁੰਦਾ ਤਾਂ ਹੋ ਸਕਦਾ 5-10 ਸਾਲਾਂ ਨੂੰ ਉਹ ਰੁੱਖ ਵੱਡੇ ਹੋ ਕੇ ਮੀਂਹ ਪੈ ਜਾਂਦਾ ਕਿਤੇ ਮਾੜਾ ਮੋਟਾ। ਪਰ ਇਹਨਾਂ ਨੂੰ ਕੌਣ ਸਮਝਾਵੇ? ਇਹ ਬੰਦੇ ਇੱਡੇ ਕਹੋ ਹੈ। ਇਹ ਤਾਂ ਕਦੇ ਤਾਂ ਕਹਿ ਦਿੰਦੇ ਜੀ ਜਿਹੜਾ 4G ਹੈ ਇਹ ਮਹਾਭਾਰਤ ਤੋਂ ਸ਼ੁਰੂ ਹੋ ਗਿਆ ਸੀ, ਕਦੇ ਕਹਿੰਦੇ ਜਿਹੜੀ ਫਲਾਨੀ ਕਾਢ ਹੈ ਤਾਂ ਪੁਰਾਤਨ ਸਮੇਂ ਤੋਂ ਹੀ ਹੈ। ਇੱਕ ਇਹਨਾਂ ਦਾ ਮੰਤਰੀ ਸੀ, ਉਹ ਕਹਿੰਦਾ ਕਿ ਸਭ ਤੋਂ ਪਹਿਲਾਂ ਪੱਤਰਕਾਰ ਨਾਰਦ ਮੁਨੀ ਸੀਗਾ। ਸੋ ਅਜਬ ਖੇਡਾਂ, ਅਜਬ ਜੀ ਦੀਆਂ ਟਿੱਪਣੀਆਂ ਇਹਨਾਂ ਲੋਕਾਂ ਦੀਆਂ, ਪਰ ਮੈਨੂੰ ਨਹੀਂ ਲੱਗਦਾ ਕਿ ਇਹ 21ਵੀਂ ਸਦੀ ਦੇ ਭਾਰਤ ਨੂੰ ਲੀਡ ਕਰ ਸਕਦੇ ਆ। ਜੀ ਜਾਂਦੇ ਜਾਂਦੇ ਆਪਾਂ ਪ੍ਰਵੀਨ ਜੀ ਗੱਲ ਕਰਦੇ, ਕਹਿੰਦੇ MLA ਬਣਨ ਤੋਂ ਬਾਅਦ ਲਾਡੀ ਸ਼ੇਰੋਵਾਲੀਆ ਹੁਣ ਹੋਇਆ ਦੋਸ਼ ਮੁਕਤ। ਹਾਂਜੀ, ਉਹਦੇ ਤੇ ਦੋਸ਼ ਲੱਗੇ ਸੀਗੇ, ਔਰ ਉਹਦੇ ਤੇ ਦੋਸ਼ ਲੱਗਣ ਵਾਲਾ ਜਿਹੜਾ ਵਾ ਬੰਦਾ ਬਾਜਵਾ SHO, ਉਹ ਮਾਨਸਿਕ ਸੰਤੁਲਨ ਦਾ ਸ਼ਿਕਾਰ ਹੋ ਗਿਆ। ਉਹ ਕਹਿੰਦੇ ਕਿ ਜੀ ਇਹਦਾ ਤਾਂ ਮਾਨਸਿਕ ਸੰਤੁਲਨ ਹੀ ਨਹੀਂ ਠੀਕ। ਹੁਣ ਜੇ ਕੋਈ ਸਵਾਲ ਕਰੇ ਕਿ ਬਾਈ ਤੁਸੀਂ ਇੱਕ ਮਾਨਸਿਕ ਸੰਤੁਲਨ ਵਾਲੇ ਬੰਦੇ ਨੂੰ ਜਿਹਦਾ ਮਾਨਸਿਕ ਤਵਾਜ਼ਨ ਨਹੀਂ ਠੀਕ, ਜਿਹੜਾ ਸਹੀ ਨੀਗਾ, ਮਾਨਸਿਕ ਤੌਰ ਤੇ ਤੰਦਰੁਸਤ ਨੀਗਾ, ਤੁਸੀਂ ਉਹਨੂੰ SHO ਲਾਈ ਬੈਠੇ ਹੋ ਕਿ ਮਾਨਸਿਕ ਸੰਤੁਲਨ ਤਾਂ ਸਾਰੇ ਸਿਸਟਮ ਦੇ ਚੈੱਕ ਕਰਨ ਵਾਲਾ। ਫਿਰ ਮਤਲਬ ਇੱਕ ਸਿਸਟਮ ਕਹਿਣਾ ਹੈ ਕਿ ਇੱਕ ਮਾਨਸਿਕ ਤੌਰ ਤੇ ਅਸੰਤੁਲਨ ਬੰਦਾ ਜਿਹੜਾ ਵਾ, ਮਾਨਸਿਕ ਤੌਰ ਤੇ ਪਰੇਸ਼ਾਨ ਬੰਦਾ ਹੈ, ਉਹ SHO ਹੈ। ਇਹਦਾ ਮਤਲਬ ਇਹ ਕਿ ਜਿਹੜੇ ਸਿਸਟਮ ਨੂੰ ਲਾਇਆ ਫਿਰ ਉਹਦਾ ਵੀ ਮਾਨਸਿਕ ਸੰਤੁਲਨ ਚੈੱਕ ਕਰਨ ਵਾਲਾ। ਸੋ ਲਾਡੀ ਸ਼ੇਰੋਵਾਲੀਆ ਜਿਹੜੇ ਆ ਉਹ ਦੋਸ਼ ਮੁਕਤ ਹੋ ਗਏ ਆ। ਜਿਹੜੀ ਰਿਪੋਰਟ ਆ ਰਹੀ ਹੈ ਉਹ ਕਹਿੰਦੇ ਕਿ ਪੁਲਿਸ ਨੇ ਕਲੀਨ ਚਿੱਟ ਦੇਤੀ ਹੈ, ਪਰਚਾ ਰੱਦ ਕਰ ਦਿੱਤਾ ਹੈ। ਉਹ ਕਹਿੰਦੇ ਆ ਕਿ ਇਹ ਮਾਈਨਿੰਗ ਦਾ ਪਰਚਾ ਜਿਹੜਾ ਵਾ ਇਹਦੇ ਉਹਨਾਂ ਦੇ ਖਿਲਾਫ ਸਾਜ਼ਿਸ਼ ਰਚੀ ਗਈ ਸੀ, ਤਾਂ ਕਰਕੇ ਹੁਣ ਪਰਚਾ ਰੱਦ ਕੀਤਾ। ਉਹਦਾ ਲਈ ਟਿਕਟ ਦਾ ਵਿਰੋਧ ਵੀ ਹੋਇਆ ਸੀਗਾ। ਇਹ ਹਾਈ ਕਮਾਂਡ ਨੇ ਜਦੋਂ ਟਿਕਟ ਨਹੀਂ ਰੱਦ ਕੀਤੀ ਤੇ ਫਿਰ ਪਰਚੇ ਵਾਲੀ ਸਿਆਸਤ ਕੱਢੀ ਗਈ। ਚਲੋ ਇਸ ਮੀਡੀਆ ਰਿਪੋਰਟ ਤੇ ਆਪਾਂ ਵਿਸ਼ਵਾਸ ਕਰ ਲੈਂਦੇ ਹਾਂ, ਭਰੋਸਾ ਕਰ ਲੈਂਦੇ ਹਾਂ ਪੰਜਾਬ ਪੁਲਿਸ ਤੇ ਵੀ। ਪਰ ਇਹਦੇ ਭਰਾ ਤੇ ਵੀ ਫਰਵਰੀ ਦੇ ਵਿੱਚ ਪਰਚਾ ਹੋਇਆ ਸੀ, ਉਹ ਕਾਹਤੋਂ ਦਰਜ ਹੋਇਆ ਸੀ? ਉਹਦਾ ਕੀ ਬਣਿਆ? ਕਿ ਜਿਹੜੇ ਆਫਰ ਆ ਉਹ ਵਿਧਾਇਕਾਂ ਨੂੰ ਦਿੱਤੇ ਜਾਂਦੇ ਆ। ਜੀ ਤੇ ਬਹੁਤ ਬਹੁਤ ਧੰਨਵਾਦ ਪ੍ਰਵੀਨ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋਤੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕੁਲਬੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।